ਕੌਮ ਦੇ ਵਿੱਚ ਜਿੰਨਾ ਮਰਜ਼ੀ ਕੁਰਬਾਨੀ ਦਾ ਜਜ਼ਬਾ ਹੋਏ, ਪਰ ਜੇ ਉਸ ਨੂੰ ਠੀਕ ਕਿਆਦਤ ਨਾ ਮਿਲੇ, ਠੀਕ ਅਗਵਾਈ ਨਾ ਮਿਲੇ, ਤੇ ਫਿਰ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ road to hell is paved with the people with best intentions or good intentions। ਜਦੋਂ ਵੇੜਾ ਆਇਆ 26 ਜਨਵਰੀ, ਜਦੋਂ ਕਿ ਸਿੱਖ ਸਟਰੈਂਥ ਪੂਰੀ ਜ਼ੋਰ ਦੇ ਨਾਲ ਸਾਹਮਣੇ ਆਈ, ਹਕੂਮਤ ਕੰਬ ਰਹੀ ਸੀ 26 ਨਵੰਬਰ ਤੋਂ 26 ਜਨਵਰੀ ਤੱਕ 11 ਮੀਟਿੰਗਾਂ ਜਿਹੜੀਆਂ ਉਹਨਾਂ ਨੇ ਕੀਤੀਆਂ। ਔਰ ਜੇ ਹੁਣ ਆਪਣਿਆਂ ਨੇ ਹੀ ਜਿਸ ਨੂੰ ਕਹਿੰਦੇ ਨੇ ਕਿ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ, ਜੇ ਆਪਣੇ ਤੁਸੀਂ ਤਾਕਤ ਨੂੰ ਹੀ ਜਿਹੜਾ ਕਮਜ਼ੋਰੀ 'ਚ ਬਦਲ ਦਿੱਤਾ, ਡਿਸਆਨ ਕੀਤਾ ਹੈ, ਉਸ ਤੋਂ ਬਾਅਦ ਤਰਲੇ ਲੈ ਰਹੇ ਨੇ। 2022 ਦੀਆਂ ਚੋਣਾਂ ਨੂੰ ਲੈ ਕੇ ਕਿਹੜੇ ਜਮੂਰੇ ਨੂੰ ਅੱਗੇ ਕਰਨਾ ਹੈ। ਹੁਣ ਬਹੁਤ ਸਾਰੇ ਤਾਂ ਸੋਸ਼ਲ ਮੀਡੀਆ ਤੋਂ ਉਹਦੇ 'ਚ ਉਲਝ ਜਾਂਦੇ ਨੇ, ਸਿੱਧੂ ਨੇ ਕੀ ਕਿਹਾ, ਕੈਪਟਨ ਅਮਰਿੰਦਰ ਨੇ ਕੀ ਕਿਹਾ, ਕੇਜਰੀਵਾਲ ਨੇ ਕਹਿ ਦਿੱਤਾ ਮੈਂ ਇੱਕ ਸਿੱਖ ਚਿਹਰਾ ਚੀਫ ਮਿਨਿਸਟਰ ਦੇ ਤੌਰ ਤੇ ਲਿਆਵਾਂਗਾ। ਲੋਕਾਂ ਨੂੰ ਉਲਝਾਈ ਰੱਖਣ ਦੇ ਲਈ ਸਰਕਸ ਕਰਵਾਉਣਾ ਜਿਹੜਾ ਇਹ ਨੀਰੋ ਨਹੀਂ ਲੱਭਿਆ। ਉਹਨਾਂ ਨੇ ਕਿਹਾ ਜੀ ਇਹ ਜਦੋਂ ਲੋਕ ਜਾ ਕੋਈ ਬਾਂਦਰ ਦਾ ਨਾਚ ਦੇਖੇਗਾ, ਕੋਈ ਰਿਛ ਦਾ ਦੇਖੇਗਾ, ਤੇ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਭੁੱਲ ਜਾਣਗੀਆਂ। ਇੱਕ ਪ੍ਰੋਮੀਨੈਂਟ ਬੰਦਾ ਜਿਹਨੇ ਬੀਜੇਪੀ ਜੁਆਇਨ ਕੀਤੀ, ਉਹ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਦਾ ਆਨਰਰੀ ਸੈਕਟਰੀ ਔਰ ਵਾਈਸ ਚਾਂਸਲਰ ਰਿਹਾ ਡਾਕਟਰ ਜਸਵਿੰਦਰ ਸਿੰਘ ਢਿੱਲੋਂ। ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਬੰਦਾ ਇਹ ਨਹੀਂ ਵੀ ਹੁਣ ਉਹਨੂੰ ਨਜ਼ਰ ਆਇਆ ਹੁਣ ਤਾਂ ਬੀਜੇਪੀ ਲੂਜ਼ਿੰਗ ਹੈ ਪੰਜਾਬ। ਇਹ ਆਲਰੇਡੀ ਜਿਹੜੇ ਮੋਲ ਬੀਜੇਪੀ ਨੇ ਔਰ ਏਜੰਸੀਆਂ ਨੇ ਰੱਖੇ ਹੋਏ ਸੀ, ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ। ਜੇ ਐਜੂਕੇਸ਼ਨ ਕਮੇਟੀ ਦਾ ਆਨਰਰੀ ਜਨਰਲ ਸੈਕਟਰੀ ਜਿਹੜਾ ਹੈ ਉਹ ਇਸ ਲੈਵਲ ਦੇ ਕੰਮ ਦੇ ਕਰ ਰਿਹਾ ਸੀ, ਉੱਥੇ ਬੈਠਾ, ਤੇ ਫਿਰ ਅੰਦਾਜ਼ਾ ਲਾਓ ਵੀ ਐਜੂਕੇਸ਼ਨਲ ਇਹਨਾਂ ਕਮੇਟੀਆਂ ਦੇ ਥੱਲੇ ਕਿਸ ਲੈਵਲ ਦੇ ਲੋਕ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਏਜੰਸੀਆਂ ਵੱਲੋਂ ਅੱਜ ਕੱਲ ਲੀਡਰਾਂ ਦੀ ਖਰੀਦੋ ਫਰੋਖਤ ਅਤੇ ਹੋਰ ਵੀ ਉਥਲ-ਪੁਥਲ ਦੀ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ। ਇਸ ਦਾ ਮਕਸਦ 2022 ਦੀਆਂ ਚੋਣਾਂ ਵਿੱਚ ਆਪਣੇ ਜਮਹੂਰੀਆਂ ਨੂੰ ਤਾਕਤ ਦੇਣੀ ਹੈ। ਸੋ ਇਸ ਹਮਾਮ ਦੇ ਵਿੱਚ ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ ਸਮੇਤ ਸਾਰੀਆਂ ਧਿਰਾਂ ਹੀ ਵਿਕਾਊ ਮਾਲ ਬਣੀਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜਵਾ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, TV 84 ਦਾ ਮੁੱਖ ਮਕਸਦ ਖਾਲਿਸਤਾਨ ਦੀ ਸਟਰਗਲ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਹੈ। ਭਾਰਤੀ ਹਕੂਮਤ ਦੀਆਂ ਨੀਤੀਆਂ ਉਹਨਾਂ ਵੱਲੋਂ ਬਹੁਤ ਸਮੇਂ ਤੋਂ, ਜੇ 5 ਸਦੀਆਂ ਦੇ ਵੈਰ ਦੀ ਅਸੀਂ ਗੱਲ ਕਰੀਏ ਤੇ ਫਿਰ 74-75 ਸਾਲ ਦੀ ਜਦੋਂ ਤੋਂ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ, ਕਿਵੇਂ ਐਂਟਾਈ ਸਿੱਖ ਨੀਤੀਆਂ ਉਹਨਾਂ ਨੇ ਜਿਹੜੀਆਂ ਨੇ ਕੋਵਰਟਲੀ ਲਾਗੂ ਕੀਤੀਆਂ, ਉਹਨਾਂ ਨੂੰ ਐਕਸਪੋਜ਼ ਕਰਨਾ। ਔਰ ਜ਼ਾਹਰ ਹੈ ਕਿ ਭਵਿੱਖ ਦੇ ਵਿੱਚ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਕਿਵੇਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਐਗਜ਼ਿਸਟ ਕਰਦਾ ਹੈ ਉਹਨੂੰ ਲਿਬਰੇਟ ਕਰਵਾਉਣਾ ਹੈ। ਇਸ ਬਾਰੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਇੰਟਰਨੈਸ਼ਨਲ ਕੋਵੈਨੈਂਟਸ ਦਾ ਧਿਆਨ ਰੱਖਦੇ ਹਾਂ, ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ। ਔਰ ਜ਼ਾਹਰ ਹੈ ਉਹਦੇ 'ਚ ਗਵਾਂਢ ਵੀ ਇੰਪੋਰਟੈਂਟ ਹੈ, ਖਿੱਤੇ ਦੀਆਂ ਡਿਵੈਲਪਮੈਂਟਸ ਵੀ, ਔਰ ਖ਼ਾਸ ਤੌਰ 'ਤੇ ਜਦੋਂ ਕਿ ਸਾਡਾ ਸਾਊਥ ਏਸ਼ੀਆ ਦਾ ਖਿੱਤਾ ਇਸ ਵੇਲੇ ਜਿਹੜਾ ਉਹ ਬਿਲਕੁਲ ਫੋਕਸ ਹੈ ਇੰਟਰਨੈਸ਼ਨਲ ਪਾਵਰਸ ਦਾ ਵੀ। ਫਿਰ ਵੀ ਜਦੋਂ ਪੰਜਾਬ ਵੱਲ ਨਜ਼ਰ ਮਾਰੀ ਦਾ, ਬੇਸ਼ੱਕ ਕਿਸਾਨ ਲਹਿਰ ਨੇ ਬਹੁਤ ਸਾਰਿਆਂ ਨੂੰ ਇੱਕ ਹੋਪ ਦਿੱਤੀ। ਹਾਲਾਂਕਿ ਮੈਨੂੰ ਪਹਿਲੇ ਦਿਨ ਤੋਂ ਹੀ ਕੋਈ ਭੁਲੇਖਾ ਨਹੀਂ ਸੀ ਕਿ ਅਲਟੀਮੇਟਲੀ ਕੌਮ ਦੇ ਵਿੱਚ ਜਿੰਨਾ ਮਰਜ਼ੀ ਕੁਰਬਾਨੀ ਦਾ ਜਜ਼ਬਾ ਹੋਏ, ਪਰ ਜੇ ਉਸ ਨੂੰ ਠੀਕ ਕਿਆਦਤ ਨਾ ਮਿਲੇ, ਠੀਕ ਅਗਵਾਈ ਨਾ ਮਿਲੇ, ਤੇ ਫਿਰ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ road to hell is paved with the people with best intentions or good intentions। ਕਿ ਜਿਹੜੀ ਨਰਕਾਂ ਨੂੰ ਸੜਕ ਜਾਂਦੀ ਹੈ ਉਸ ਦੀ ਜਿਹੜੀ ਆ ਉਸ ਦੇ ਉੱਤੇ ਉਹਨਾਂ ਦੇ ਹੀ ਜਿਹੜੇ ਨੇ ਉਹ ਨਹੀਂ ਪਏ ਹੋਏ ਜਿਨ੍ਹਾਂ ਦੀਆਂ ਇੰਟੈਂਸ਼ਨਸ ਚੰਗੀਆਂ ਸੀ। ਸੋ ਇਹਦਾ ਮਤਲਬ ਇਹ ਹੈ ਕਿ ਸਿਰਫ ਠੀਕ ਇੰਟੈਂਸ਼ਨਸ ਦੇ ਨਾਲ ਕੋਈ ਚੀਜ਼ ਜਾਂ ਕੁਰਬਾਨੀਆਂ ਦੇ ਨਾਲ ਕੋਈ ਚੀਜ਼ ਹਾਸਲ ਨਹੀਂ ਹੁੰਦੀ। ਜੇ ਤੁਸੀਂ ਉਹਨਾਂ ਕੁਰਬਾਨੀਆਂ ਨੂੰ ਉਹਦਾ ਮੁੱਲ ਵਟਣਾ ਅਸੀਂ ਨਾ ਵੀ ਕਹੀਏ ਕਿ ਉਹਨਾਂ ਨੂੰ ਠੀਕ ਡਾਇਰੈਕਸ਼ਨ ਮਿਲੇ, ਔਰ ਉਹ ਹਮੇਸ਼ਾ ਆਗੂ ਔਰ ਲੀਡਰ ਦਿੰਦਾ। ਔਰ ਕਿਸਾਨ ਲੀਡਰਾਂ ਦੇ ਮਾਮਲੇ 'ਚ ਵੀ ਜ਼ਾਹਰ ਸੀ ਕਿ ਖੱਬੇ ਪੱਖੀ ਵਿਚਾਰਧਾਰਾ ਵਾਲੇ ਜਿਹੜੇ ਸਿੱਖ ਸੈਂਟੀਮੈਂਟ ਦਾ ਇਸਤੇਮਾਲ ਤਾਂ ਕਰ ਰਹੇ ਸੀ, ਲੇਕਿਨ ਜਦੋਂ ਵੇੜਾ ਆਇਆ 26 ਜਨਵਰੀ, ਜਦੋਂ ਕਿ ਸਿੱਖ ਸਟਰੈਂਥ ਪੂਰੀ ਜ਼ੋਰ ਦੇ ਨਾਲ ਸਾਹਮਣੇ ਆਈ, ਹਕੂਮਤ ਕੰਬ ਰਹੀ ਸੀ 26 ਨਵੰਬਰ ਤੋਂ
26 जनवरी तक 11 मीटिंगां ਜਿਹੜੀਆਂ ਉਹਨਾਂ ਨੇ ਕੀਤੀਆਂ ਔਰ ਜੇ ਹੁਣ ਆਪਣਿਆਂ ਨੇ ਹੀ ਜਿਸ ਨੂੰ ਕਹਿੰਦੇ ਨੇ ਕਿ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਜੇ ਆਪਣਿਆਂ ਹੀ ਤੁਸੀਂ ਤਾਕਤ ਨੂੰ ਹੀ ਜਿਹੜਾ ਕਮਜ਼ੋਰੀ 'ਚ ਬਦਲ ਦਿੱਤਾ ਡਿਸਆਨ ਕੀਤਾ ਹੈ ਉਸ ਤੋਂ ਬਾਅਦ ਤਰਲੇ ਲੈ ਰਹੇ ਨੇ। ਹੁਣ ਹੋ ਕੀ ਰਿਹਾ ਹੈ ਕੋਈ ਜਿਹੜਾ ਕੋਈ ਰਾਣਾ ਰੈਸਟੋਰੈਂਟ ਜਿੱਥੋਂ ਫੂਡ ਆਂਦਾ ਸੀ ਉਹਦੇ 2 ਸੀ ਇੱਕ ਉਹਨੇ ਫਰੀ ਇੱਧਰ ਲਾਇਆ ਸੀ ਦੂਜੇ ਦੀ ਉਹਨੂੰ ਉਹਨਾਂ ਨੇ ਬਲੌਕ ਕਰਤਾ ਹੋਰ ਇਸ਼ੂ ਖੜੇ ਕਰ ਰਹੇ ਨੇ। ਪਰ ਨਾਲ ਦੀ ਨਾਲ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ 2022 ਦੀਆਂ ਚੋਣਾਂ ਨੂੰ ਲੈ ਕੇ ਕਿਹੜੇ ਜਮੂਰੇ ਨੂੰ ਅੱਗੇ ਕਰਨਾ ਹੈ। ਹੁਣ ਬਹੁਤ ਸਾਰੇ ਤਾਂ ਸੋਸ਼ਲ ਮੀਡੀਆ ਤਾਂ ਉਹਦੇ 'ਚ ਉਲਝ ਜਾਂਦੇ ਨੇ ਸਿੱਧੂ ਨੇ ਕੀ ਕਿਹਾ ਕੈਪਟਨ ਅਮਰਿੰਦਰ ਨੇ ਕੀ ਕਿਹਾ ਕੇਜਰੀਵਾਲ ਨੇ ਕਹਿ ਦਿੱਤਾ ਮੈਂ ਇੱਕ ਸਿੱਖ ਚਿਹਰਾ ਚੀਫ ਮਿਨਿਸਟਰ ਦੇ ਤੌਰ ਤੇ ਲਿਆਵਾਂਗਾ ਵੱਡੇ ਬਾਦਲ ਨੂੰ ਉਹਦੀ ਕੋਠੀ 'ਚ ਜਾ ਕੇ ਜਿਹੜਾ ਉਹ ਸਿੱਟ ਵਾਲਿਆਂ ਨੇ ਗੱਲਬਾਤ ਕਰ ਲਈ ਸੁਖਬੀਰ ਬਾਦਲ ਨੂੰ ਵੀ ਇਹ ਸਾਰਾ ਇਹ ਉਵੇਂ ਹੀ ਹੈ ਜਿਵੇਂ ਜਦੋਂ ਅਸੀਂ ਨੀਰੋ ਦੀ ਗੱਲ ਕਰਦੇ ਹਾਂ ਬਾਦਸ਼ਾਹ ਦੀ ਕਿ ਵੀ ਉਹ ਫਿਡਲ ਪਲੇ ਕਰ ਰਿਹਾ ਸੀ ਜਦੋਂ ਰੋਮ ਸੜ ਰਿਹਾ ਸੀ। ਪਰ ਬਹੁਤ ਸਾਰੇ ਭੁੱਲ ਜਾਂਦੇ ਨੇ ਕਿ ਉਸ ਦੌਰ ਦੀਆਂ ਵੀ ਜਿਹੜੀਆਂ ਪ੍ਰੋਬਲਮ ਸੀ ਲੋਕਾਂ ਨੂੰ ਉਲਝਾਈ ਰੱਖਣ ਦੇ ਲਈ ਸਰਕਸ ਕਰਵਾਉਣਾ ਜਿਹੜਾ ਇਹ ਨੀਰੋ ਨੇ ਹੀ ਲੱਭਿਆ। ਉਹਨਾਂ ਨੇ ਕਿਹਾ ਜੀ ਇਹ ਜਦੋਂ ਲੋਕ ਜਾ ਕੋਈ ਬਾਂਦਰ ਦਾ ਨਾਚ ਦੇਖੇਗਾ ਕੋਈ ਰਿਛ ਦਾ ਦੇਖੇਗਾ ਤੇ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਭੁੱਲ ਜਾਣਗੇ। ਸੋ ਇਹ ਜਿਹੜਾ ਸਾਰੀ ਇੱਕ ਇਸ ਕਿਸਮ ਦਾ ਨੌਟੰਕੀ ਬਾਂਦਰ ਨਾਚ ਕੌਣ ਕਿੱਧਰ ਗਿਆ ਕਿਨੇ ਕੀ ਬਿਆਨ ਦਿੱਤਾ ਇਹ ਉਲਝਾਉਣ ਲਈ ਔਰ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਜਿਹੜੇ ਈਵਨ ਧਾਰਮਿਕ ਮੁੱਦਿਆਂ ਵਾਲੇ ਲੋਕ ਵੀ ਨੇ ਦਾਦੂ ਵਾੜ ਦੂਜੇ ਜਿਹਨਾਂ ਸਾਰਿਆਂ ਨੇ ਕਿਵੇਂ ਬਿਟਰੇ ਕੀਤਾ ਕਿਸ ਕਿਸ ਪੈਰ ਤੇ ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਉਹ ਜਾ ਕੇ ਖੱਟਣ ਨੂੰ ਮਿਲ ਰਿਹਾ ਚੀਫ ਮਿਨਿਸਟਰ ਨੂੰ। ਪੰਜਾਬ ਦੇ ਹਵਾਲੇ ਨਾਲ ਦੇਖੋ ਕੱਲਾ ਇਹ ਨਹੀਂ ਹੈ ਕਿ ਵੀ ਬੀਜੇਪੀ ਨੇ ਐਲਾਨ ਹੀ ਕੀਤਾ ਹੋਇਆ ਕਿ ਜੀ ਉਹਨਾਂ ਨੇ ਇੰਡੀਪੈਂਡੈਂਟ ਚੋਣਾਂ ਲੜਨੀਆਂ ਔਰ ਉਹਨਾਂ ਦਾ ਚੀਫ ਮਿਨਿਸਟਰ ਹੋਏਗਾ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ 11-12 ਦੇ ਕਰੀਬ ਜਿਨ੍ਹਾਂ ਨੂੰ ਇੰਟੈਲੈਕਚੁਅਲ ਕਹਿ ਕੇ ਉਭਾਰਿਆ ਗਿਆ ਹਾਲਾਂ ਉਹਨਾਂ 'ਚੋਂ 2-4 ਤਾਂ ਕਾਮਨ ਜਿਹੇ ਲੋਕ ਸੀ ਲੇਕਿਨ ਇੱਕ ਪ੍ਰੋਮੀਨੈਂਟ ਬੰਦਾ ਜਿਹਨੇ ਬੀਜੇਪੀ ਜੁਆਇਨ ਕੀਤੀ ਉਹ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਦਾ ਆਨਰਰੀ ਸੈਕਟਰੀ ਔਰ ਵਾਈਸ ਚਾਂਸਲਰ ਰਿਹਾ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਇਹ ਬੀਜੇਪੀ ਦੇ ਵਿੱਚ ਗਿਆ। ਹਾਲਾਂ ਉਹਨੂੰ ਅਹੁਦੇ ਤੋਂ ਕੱਢ ਦਿੱਤਾ ਆਨਰਰੀ ਸੈਕਟਰੀ ਦੇ ਚੀਫ ਖਾਲਸਾ ਦੀਵਾਨ। ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਬੰਦਾ ਇਹ ਨਹੀਂ ਵੀ ਹੁਣ ਉਹਨੂੰ ਨਜ਼ਰ ਆਇਆ ਹੁਣ ਤਾਂ ਬੀਜੇਪੀ ਲੂਜ਼ਿੰਗ ਹੈ ਪੰਜਾਬ 'ਚ। ਇਹ ਆਲਰੇਡੀ ਜਿਹੜੇ ਮੋਲ ਬੀਜੇਪੀ ਨੇ ਔਰ ਏਜੰਸੀਆਂ ਨੇ ਰੱਖੇ ਹੋਏ ਸੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ ਕਿ ਉਹ ਕਿਵੇਂ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਭਾਈ ਇਹ ਔਰ ਜੇ ਐਜੂਕੇਸ਼ਨ ਕਮੇਟੀ ਦਾ ਆਨਰਰੀ ਜਨਰਲ ਸੈਕਟਰੀ ਜਿਹੜਾ ਹੈ ਉਹ ਇਸ ਲੈਵਲ ਦੇ ਕੰਮ ਦੇ ਕਰ ਰਿਹਾ ਸੀ ਉੱਥੇ ਬੈਠਾ ਤੇ ਫਿਰ ਅੰਦਾਜ਼ਾ ਲਾਓ ਵੀ ਐਜੂਕੇਸ਼ਨਲ ਇਹਨਾਂ ਕਮੇਟੀਆਂ ਦੇ ਥੱਲੇ ਕਿਸ ਲੈਵਲ ਦੇ ਲੋਕ ਨੇ ਕਿਉਂਕਿ ਇਹਨਾਂ ਇੰਸਟੀਚਿਊਟਸ ਦੇ ਵਿੱਚ ਖਾਲਸਾ ਕਾਲਜ ਖਾਲਸਾ ਸਕੂਲ ਆਉਂਦੇ ਨੇ ਆਲਰੇਡੀ ਇੱਕ ਛੀਨਾ ਕੇ ਕੌਣ ਆਲਰੇਡੀ ਬੀਜੇਪੀ ਦਾ ਬੰਦਾ ਹਾਇਰ ਲੈਵਲ ਤੇ ਹੈ। ਪਰ ਮੈਨੂੰ ਹੈਰਾਨੀ ਹੋਈ ਵੀ ਇਸ ਲੈਵਲ ਦੇ ਬੰਦੇ ਵੀ ਵਿੱਚ ਹੁਣ ਉਹ ਕੁਛ ਮੋਲਸ ਨੂੰ ਸਾਹਮਣੇ ਪ੍ਰਗਟ ਕਰ ਰਹੇ ਨੇ ਕੁਛ ਨੂੰ ਹੁਣ ਅਸੀਂ ਇਸੇ ਤਰ੍ਹਾਂ ਆਈਜੀ ਜਿਹੜਾ ਉਹਨੂੰ ਕੀ ਨਾਂ ਉਹਦਾ ਕੁੰਵਰ ਪ੍ਰਤਾਪ ਸਿੰਘ ਉਹਦਾ ਨਾਂ ਸੀ ਉਹਨੂੰ ਜਿਹੜਾ ਕੇਜਰੀਵਾਲ ਅੰਮ੍ਰਿਤਸਰ ਆਇਆ ਔਰ ਉਹ ਹੁਣ ਇਹ ਆਈਜੀ ਇਨ ਦਾ ਲਾਈਮਲਾਈਟ ਗਿਆ। ਦੇਖੋ ਜੀ ਉਹਨੇ ਰਿਪੋਰਟ ਦਿੱਤੀ ਬਾਦਲਾਂ ਨੂੰ ਦੋਸ਼ੀ ਠਹਿਰਾਇਆ ਸੁਮੇਧ ਸੈਣੀ ਨੂੰ ਹਾਈ ਕੋਰਟ ਨੇ ਰਿਪੋਰਟ ਥਰੋ ਕਰਤੀ ਕਿ ਜੀ ਪ੍ਰੋਪਰ ਪ੍ਰੋਸੀਜਰ ਨਹੀਂ ਫੋਲੋ ਕੀਤਾ ਗਿਆ ਕਿਉਂਕਿ FIR ਜਿਹੜੀ ਪਹਿਲਾਂ ਲਿਖੀ ਸੀ ਉਹਦੇ ਤੇ ਬੇਸ ਸੈਟ ਬਣੀ ਹੋਈ ਸੀ। ਹੁਣ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਸ ਨੂੰ ਸਿੱਖਾਂ ਨੇ ਵੀ ਸਿਰ ਤੇ ਚੁੱਕਿਆ ਅੰਮ੍ਰਿਤਸਰ ਸੱਦ ਕੇ ਦਾਦੂਵਾਲ ਦੂਜੇ ਤੀਜੇ ਸਰਪਾਓ ਦੇ ਰਹੇ ਨੇ ਅਸੀਂ ਵੀ ਐਪਰੀਸ਼ੀਏਟ ਕੀਤਾ ਕਿ ਭਾਈ ਚਲੋ ਸ਼ਾਇਦ ਉਹਦੀ ਇਮਾਨਦਾਰੀ ਹੋਏ ਕਿ ਵੀ ਉਹ ਕਨਕਲੂਜਨ ਤੇ ਪਹੁੰਚਿਆ। ਪਰ ਖੇਡ ਜਦੋਂ ਅਨਰੈਵਲ ਹੁੰਦੀ ਹੈ ਹੁਣ ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੇਜਰੀਵਾਲ ਨੇ ਖੁਦ ਆ ਕੇ ਜੁਆਇਨ ਕਰਵਾਈ। ਹੁਣ ਇਹ ਕੀ ਸੱਪ ਕੱਢੇਗਾ ਜਿਹੜਾ ਕੇਜਰੀਵਾਲ ਨੇ ਕਿਹਾ ਜੀ ਕਿਉਂਕਿ ਪੰਜਾਬ ਇੱਕੋ ਇੱਕ ਸੂਬਾ ਹੈ ਜਿੱਥੇ ਸਿੱਖ ਚੀਫ ਮਿਨਿਸਟਰ ਬਣ ਸਕਦਾ ਇਸ ਲਈ ਸਾਡਾ ਸਿੱਖ ਚਿਹਰਾ ਹੋਏਗਾ ਹਾਲਾਂ ਉਹ ਖੁਦ ਪਹਿਲਾਂ ਬਣਨਾ ਚਾਹੁੰਦਾ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਸਿੱਧੂ ਔਰ ਅਮਰਿੰਦਰ ਦੀ ਇਹ ਸਾਰੀ ਕਨਫਲਿਕਟ ਨੂੰ ਲੈ ਕੇ ਜਿਵੇਂ ਕੀਤਾ ਗਿਆ ਜੀ ਹਰੀਸ਼ ਰਾਵਤ ਕਮੇਟੀ ਬਣ ਗਈ। ਹੁਣ ਇਹ ਆਇਆ ਕਿ ਜੀ 20 ਪੁਆਇੰਟ ਦੇ ਕਰੀਬ ਲਿਖੇ ਨੇ ਲੀਡਰ ਅਮਰਿੰਦਰ ਹੀ ਰਹੇਗਾ। ਉਹਨੂੰ ਕਿਹਾ ਜੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਓ ਰੇਤ ਮਾਫੀਆ ਸੈਂਡ ਮਾਫੀਆ ਫਲਾਣਾ ਉਹਨੂੰ ਕਰਟੇਲ ਕਰੋ ਔਰ ਫਲਾਣਾ ਟਿਮ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਤਾਂ ਮੈਨੂੰ ਇਹੀ ਨਜ਼ਰ ਆਉਂਦਾ ਹੈ ਕਿ ਵੀ ਇਹ ਉਸੇ ਮਦਾਰੀ ਦੀ ਕਾਰਸਤਾਨੀ ਹੈ। ਤੇ ਜੇ ਮੈਂ ਸਰਕਸ ਲਫ਼ਜ਼ ਕਹਾਂ ਤੇ ਸਰਕਸ 'ਚ ਇੱਕ ਪਾਸੇ ਇੱਕ ਨਿੱਕਾ ਜਿਹਾ ਜੋਕਰ ਹੁੰਦਾ ਉਹ ਐਂਟਰਟੇਨ ਕਰ ਰਿਹਾ ਹੁੰਦਾ ਇੱਕ ਪਾਸੇ ਕਿਤੇ ਰਿਛ ਦਾ ਨਾਚ ਹੋ ਰਿਹਾ ਹੁੰਦਾ ਕਿਤੇ ਬਾਂਦਰ ਦਾ ਨਾਚ ਹੋ ਰਿਹਾ ਹੁੰਦਾ ਤੇ ਅਖੀਰ 'ਚ ਤਾਂ ਉਹਨਾਂ ਨੇ ਸ਼ੇਰ ਜਿਹੜਾ
ਉਹ ਪਿੰਜਰੇ 'ਚ ਵੀ ਦਿਖਾਣਾ ਹੁੰਦਾ ਔਰ ਪੰਛੀ ਔਰ ਦੂਸਰੇ ਜਿਹੜੇ ਨੇ ਉਹ। ਸੋ ਇਹ ਸਾਰੇ ਹੀ ਇੰਡੀਅਨ ਏਜੰਸੀਆਂ ਨੇ ਜਿਹੜੀ ਸਰਕਸ ਜਿਹੜਾ ਤਮਾਸ਼ਾ ਲਾਇਆ ਹੋਇਆ, ਜਿਵੇਂ ਸਾਡੇ ਜਿਹੜਾ ਉਹ ਪੰਜਾਬੀ 'ਚ ਕਹਿੰਦੇ ਨੇ, ਉਸ ਤਮਾਸ਼ੇ ਦੇ ਇਹ ਅੱਡ-ਅੱਡ ਕਲਾਕਾਰ ਨੇ। ਇਹਨਾਂ ਦਾ ਰਿੰਗ ਮਾਸਟਰ, ਇਹਨਾਂ ਦਾ ਮਾਲਕ ਭਾਰਤੀ ਏਜੰਸੀਆਂ ਨੇ। ਔਰ 2022 ਤੱਕ ਪਹੁੰਚਦੇ ਆ ਇਹਨਾਂ ਸਾਰੇ ਸਰਕਸ ਦੇ ਜਾਨਵਰਾਂ ਰਾਹੀਂ ਜਿਹੜੇ ਉਹਨਾਂ ਦੇ ਟ੍ਰੇਨਡ ਕੀਤੇ ਹੋਏ, ਉਹਨਾਂ ਦੇ ਖਰੀਦੇ ਹੋਏ ਨੇ, ਇਸ ਕਿਸਮ ਦਾ ਮਡੀਅਰ ਮਾਹੌਲ ਬਣਾ ਦਿੱਤਾ ਜਾਏਗਾ ਕਿ ਜਿਵੇਂ ਪਿਛਲੀਆਂ ਚੋਣਾਂ ਵੇਲੇ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਉਭਾਰ ਕੇ ਬਾਹਰਲੇ ਸਿੱਖਾਂ ਦਾ ਪੈਸਾ ਜਿਹੜਾ ਹੈ ਉਹ ਉਹਨਾਂ ਨੇ ਜ਼ਾਇਆ ਕਰਵਾਇਆ, ਉੱਥੇ ਨਾਲ ਦੀ ਨਾਲ ਬਾਦਲਾਂ ਦਾ ਔਰ ਅਮਰਿੰਦਰ ਦਾ ਸਮਝੌਤਾ ਕਰਵਾ ਕੇ 2/3 ਦੇ ਨੇੜੇ ਤੇੜੇ ਮੈਜੋਰਟੀ 'ਚ ਉਹਨੂੰ ਪਹੁੰਚਾ ਦਿੱਤਾ। ਆਉਣ ਵਾਲੇ ਪੀਰੀਅਡਸ ਵੀ ਇਸ ਕਿਸਮ ਦਾ ਹੀ ਸੱਪ ਨਿਕਲੇਗਾ। ਇਹ ਤੋਂ ਕੋਈ ਹੋਪਸ ਨਹੀਂ ਹੋਣੀਆਂ ਚਾਹੀਦੀਆਂ। ਔਰ ਮੈਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਜੀ ਤੁਸੀਂ ਪੰਜਾਬ ਦੀ ਸਿਆਸਤ ਡਿਸਕਸ ਕਰੋ, ਕਿ ਇਨ ਦਾ ਐਂਡ ਇਹ ਏਜੰਸੀਆਂ ਦੀ ਖੇਡ ਹੈ, ਉਹਨਾਂ ਦੀ ਨੌਟੰਕੀ ਹੈ। ਸਾਡੇ ਲਈ ਇੱਕੋ ਹੀ ਫੋਕਸ ਔਰ ਇੱਕੋ ਹੀ ਗੱਲ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਉਹਦੀ ਲਿਬਰੇਸ਼ਨ, ਉਹਦੇ ਨਾਲ ਹੀ ਮਸਲੇ ਹੱਲ ਹੋਣੇ ਨੇ। ਤੁਸੀਂ ਇਹ ਕਹੋ ਜੀ ਪਹਿਲਾਂ ਪੰਜਾਬ 'ਚ ਚੇਂਜ ਹੋ ਜਾਏ। ਔਰ ਮੈਂ ਵਰਜੀਨੀਆ ਸੀ ਐਤਵਾਰ ਜਦੋਂ ਮੈਂ ਐਡਰੈਸ ਕਰਕੇ ਹਟਿਆ ਤੇ 2-3 ਨੌਜਵਾਨ ਵਿਚਾਰੇ ਵੈਲ ਮੀਨਿੰਗ ਉਹ ਆਏ, ਕਹਿਣ ਲੱਗੇ ਜੀ ਦਿੱਲੀ ਤਾਂ ਚਲੋ ਦੂਰ ਹੈ, ਅਜੇ ਤਾਂ ਪੰਜਾਬ 'ਚ ਅਸੀਂ ਕਿਉਂ ਨਹੀਂ ਪਹਿਲਾਂ ਤਬਦੀਲੀ ਕਰਦੇ, ਇਲੈਕਸ਼ਨਾਂ ਆ ਰਹੀਆਂ ਜੇ ਆਪਣੇ। ਮੈਂ ਕਿਹਾ ਵੀ ਬੇਟਾ ਅਜੇ ਤੁਸੀਂ ਸ਼ੁਰੂ ਕੀਤਾ ਆਪਣਾ ਸਫ਼ਰ। ਇਹ ਪੰਜਾਬ ਦੇ ਵਿੱਚ ਕੋਈ ਵੀ ਕਲਾਕਾਰ ਬਿਨਾਂ ਏਜੰਸੀਆਂ ਦੀ ਸਰਪ੍ਰਸਤੀ ਦੇ ਕੰਮ ਨਹੀਂ ਕਰਦਾ ਹੈ। ਔਰ ਇੱਥੇ ਉਹਨਾਂ ਨੇ ਉਹੀ ਚੱਲਣ ਦੇਣੇ ਨੇ, ਬਾਕੀਆਂ ਨੂੰ ਤਾਂ ਡੀਫੇਮ ਕਰਨਗੇ ਜਾਂ ਕੋਈ ਹੋਰ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਿਆਂ 'ਚ ਉਲਝਾ ਕੇ ਉਹਨਾਂ ਨੂੰ ਫਸਾਣਗੇ। ਸੋ ਕੁੱਲ ਮਿਲਾ ਕੇ ਇਸ ਗੱਲ ਦਾ ਧਿਆਨ ਰਹੇ ਕਿ ਖਾਲਿਸਤਾਨ ਹੀ ਅਲਟੀਮੇਟਲੀ ਸੋਲੂਸ਼ਨ ਹੈ। ਇਸ ਤੋਂ ਬਿਨਾਂ ਪੰਜਾਬ ਨੂੰ ਰਨ ਕਰਨ ਵਾਲਾ ਚੀਫ ਮਿਨਿਸਟਰ ਨਹੀਂ। ਉਹਦੇ ਲਈ ਲਫ਼ਜ਼ ਮੈਂ ਹਮੇਸ਼ਾ ਸੂਬੇਦਾਰ ਇਸਤੇਮਾਲ ਕਰਦਾ ਕਿ ਇਹ ਦਿੱਲੀ ਦਰਬਾਰ ਦੇ ਸੂਬੇਦਾਰ ਨੇ ਜਿਹੜੇ ਆਪਣੇ ਉਸ ਦਰਬਾਰ ਦੇ ਲਈ ਕੰਮ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।